ਅੱਛਾ, ਇਸ ਤੋਂ ਪਹਿਲਾਂ ਤੁਸੀਂ ਕਿੱਥੇ ਹੈ? ਮੈਂ ਇਸ ਤੋਂ ਪਹਿਲਾਂ 10 ਸਾਲ ਜੀ ਇੰਗਲੈਂਡ ਗਿਆ। ਕਿ ਫੈਮਿਲੀ ਰੇਜ਼ ਕਰਨ ਵਾਸਤੇ ਮੈਂ ਸਮਝਦਾ ਇਸ ਤੋਂ ਅੱਛੀ ਕੰਟਰੀ ਨਹੀਂ। बिल्कुल जी। अस्सलाम वालेकुम। हाँ जी, की हाल है जनाब? सब प्यारे दोस्तों का उम्मीद करना तुसी बिल्कुल ठीक होवोगे और मैं भी अल्लाह के फजलो करम नाल बिल्कुल ठीक ठाक हाँ। और अज एक और नवा वीडियो लैके जनाब तुहाडे खिदमत विच हाज़र होया। और अज दे वीडियो जनाब साडे नाल साडे बहुत ही अच्छे दोस्त मौजूद ने जिन्हां नाल असी कोई गल्लां करांगे, कुछ इनफॉर्मेशन लवांगे और मजीद तुहाडे नाल करनी है। सब तो पहला जनाब अपना तारफ कराओ। हाँ, अस्सलाम वालेकुम जी सारिਆਂ ਨੂੰ। मेरा नाम जी अरमान भट्टी है जी। अच्छा, मैं लाहौर शहर तो बिलोंग करना हूँ जनाब। माशाअल्लाह। ਤੇ 2011 ਤੋਂ ਮੈਂ ਇੱਥੇ ਰਹਿ ਰਿਹਾ ਹਾਂ ਸਟਾਕਹੋਮ ਦੇ ਵਿੱਚ। अच्छा, इस तो पहला तुसी किथे है? ਮੈਂ ਇਸ ਤੋਂ ਪਹਿਲਾਂ 10 ਸਾਲ ਜੀ ਇੰਗਲੈਂਡ ਰਿਹਾ ਹਾਂ। अच्छा अच्छा, माशाअल्लाह। ਲੰਡਨ ਰਿਹਾ ਹਾਂ 10 ਸਾਲ। ते केड़े शहर इंग्लैंड? ਮੈਂ ਹੰਡਨ ਦੇ ਵਿੱਚ ਜਿਹੜੀ ਮੇਨ ਸਿਟੀ ਉੱਥੇ ਰਿਹਾ ਹਾਂ ਜੀ, ਹੰਡਨ। ठीक है। अच्छा, ਤੇ ਉਥੋਂ ਭਾਈਜਾਨ ਤੁਹਾਡਾ ਇਤਫਾਕ ਕਿਸ ਤਰ੍ਹਾਂ ਹੋਇਆ ਇੱਥੇ? ਤੁਸੀਂ ਮਸਲਨ ਕਿਉਂ ਨਾ ਸੋਚਿਆ ਕਿ ਮੈਂ ਅਮਰੀਕਾ ਚਲਾ ਜਾਵਾਂ ਜਾਂ ਸਪੇਨ ਜਾਂ ਇਟਲੀ? ਬੰਦੇ ਦਾ ਇੱਕ ਹੁੰਦਾ। ਪਹਿਲਾਂ ਮੈਂ ਤੁਹਾਨੂੰ ਦੱਸਦਾ, ਮੈਂ ਆਪਣੀ ਐਜੂਕੇਸ਼ਨ ਜਿਹੜੀ ਉਹ ਸਾਰੀ ਉਧਰੋਂ ਕੰਪਲੀਟ ਕੀਤੀ ਸੀ ਇੰਗਲੈਂਡ ਤੋਂ। ਅੱਛਾ, ਉਧਰੋਂ ਮੈਂ ਆਪਣਾ MBA ਕੀਤਾ ਸੀ। ਠੀਕ ਉਸ ਹੈ। ਤੋਂ ਬਾਅਦ ਉੱਥੇ ਜਿਹੜੇ ਹਾਲਾਤ ਨੇ ਬੜੇ ਅੱਛੇ ਨੇ ਅਲਹਮਦੁਲਿਲਾ। ਸਿੰਗਲ ਬੰਦੇ ਵਾਸਤੇ ਬਹੁਤ ਬਿਹਤਰੀਨ ਹੈ, ਬੜਾ ਅੱਛਾ ਮੁਲਕ ਹੈ, ਫੈਸਿਲਿਟੀਜ਼ ਬਹੁਤ ਅੱਛੀਆਂ ਨੇ, ਵੈਲਫੇਅਰ ਸਟੇਟ ਹੈਗੀ ਬੜੀ ਅੱਛੀ। ਬਿਲਕੁਲ। ਅੱਛਾ, ਤੁਹਾਡੀ ਗੱਲ ਕੱਟ ਰਿਹਾ ਇੱਕ ਪੁਆਇੰਟ, ਕਿਉਂਕਿ ਮੇਨ ਜਿਹੜਾ ਹੁੰਦਾ ਹੈ ਤੁਸੀਂ ਇੰਗਲੈਂਡ ਕਿਸ ਤਰ੍ਹਾਂ ਗਏ, ਕਿਸ ਬੇਸ ਤੇ? ਉੱਥੇ ਮੈਂ ਸਟੂਡੈਂਟ ਬੇਸ ਤੇ ਗਿਆ। ਮਾਸ਼ਾ, ਅੱਛਾ, ਸਟੱਡੀ ਬੇਸ ਤੇ? ਸਟੱਡੀ ਬੇਸ ਤੇ ਗਿਆ ਸੀ। ਅੱਛਾ ਬਿਲਕੁਲ ਜੀ। ਤੇ ਕਿੰਨਾ ਅਰਸਾ ਲੱਗਾ ਤੁਹਾਨੂੰ ਉੱਥੇ ਪੇਪਰੀ ਕਾਰਵਾਈ 'ਚ ਜਾਂ ਕੀ ਟਾਈਮ ਲੱਗਾ ਸੀ? ਉੱਥੇ ਆਲਮੋਸਟ ਮੇਰੇ ਤਕਰੀਬਨ 8-9 ਸਾਲ ਹੋ ਗਏ ਸਨ ਜੀ ਉੱਥੇ ਸਟੱਡੀ ਦੇ ਬਾਅਦ। ਮੈਂ ਫਿਰ ਵਰਕ ਪਰਮਿਟ ਅਪਲਾਈ ਕੀਤਾ। ਵਰਕ ਪਰਮਿਟ ਦੇ ਮੈਨੂੰ ਉਹ ਮਿਲ ਗਏ ਸਨ, ਪੇਪਰ ਸਾਰੇ ਮਿਲ ਗਏ ਸਨ। ਪਰ ਫੋਰਚੂਨੇਟਲੀ ਕਹਿ ਲਓ ਜਾਂ ਅਨਫੋਰਚੂਨੇਟਲੀ ਕਹਿ ਲਓ, मैं तो फॉर्चुनेटली कहूँगा कि मेरी वाइफ जो है वो यहाँ की असल में। अच्छा अच्छा जी, वो नेशनल थी। अच्छा, तो उनकी वजह से जब मेरी शादी हुई तो उनके साथ मैं फिर यहाँ पे आ गया। अच्छा अच्छा, माशाल्लाह। अच्छा, स्वीडन में और इंग्लैंड में आप क्या फ़र्क समझते हैं? कौन सी मसलन ਅਸੀਂ ਚਲੋ ਉਰਦੂ ਚ ਟੁਰ ਗਏ। ਅਗਰ ਤੁਸੀਂ ਕੰਪੈਰੀਜ਼ਨ ਕਰਦੇ ਹੋ ਇਹਨੂੰ ਦੋਵਾਂ ਮੁਲਕਾਂ ਨੂੰ, ਦੋਵੇਂ ਮੁਲਕ ਬੜੇ ਬਿਹਤਰੀਨ ਮੁਲਕ ਨੇ। ਪਰ ਸਵੀਡਨ ਦਾ ਕੰਪੈਰੀਜ਼ਨ ਕਿਸੇ ਮੁਲਕ ਨਾਲ ਮੈਂ ਸਮਝਦਾ ਬਿਲਕੁਲ ਨਹੀਂ ਹੋ ਸਕਦਾ। ਜਿਹੜੀ ਇਹਦੀ ਵੈਲਫੇਅਰ ਹੈ ਬਹੁਤ ਹੀ ਕਮਾਲ ਦੀ ਹੈ ਜੀ। ਜੀ ਜੀ, ਠੀਕ ਹੈ। ਉਹ ਸਪੈਸ਼ਲੀ ਮੈਂ ਸਮਝਦਾ ਜਦੋਂ ਮੈਂ ਇੱਥੇ ਆਇਆ ਹਾਂ ਤੇ ਮੈਨੂੰ ਕਾਫੀ ਮੁਸ਼ਕਿਲਾਤ ਆਈਆਂ ਤੇ ਮੈਂ ਕਾਫੀ ਵਾਰੀ ਇਹ ਡਿਸਾਈਡ ਕੀਤਾ ਕਿ ਮੈਂ ਵਾਪਸ ਚਲੇ ਜਾਵਾਂ। ਅੱਛਾ, 2-3 ਸਾਲ ਮੈਂ ਇਸ ਕਸ਼ਮਕਸ਼ 'ਚ ਰਿਹਾ ਹਾਂ ਕਿ ਮੈਂ ਵਾਪਸ ਜਾਵਾਂ ਕਿ ਇੱਥੇ ਰਹਾਂ, ਕਿਉਂਕਿ ਇੱਥੇ ਐਡਜਸਟ ਹੋਣਾ ਆਸਾਨ ਨਹੀਂ ਹੈ। ਇੱਥੋਂ ਦੀ ਲੈਂਗੁਏਜ ਹੈ, ਤੁਸੀਂ ਈਵਨ ਕਿ ਤੁਸੀਂ ਡਾਕਟਰ ਹੋ, ਤੁਸੀਂ ਇੱਥੇ ਆ ਜਾਓ ਤੁਸੀਂ ਇੱਕ ਜਾਹਿਲ ਆਦਮੀ ਹੋ। ਕਿਉਂਕਿ ਜਦੋਂ ਤੁਸੀਂ ਕਮਿਊਨੀਕੇਟ ਨਹੀਂ ਕਰ ਸਕਦੇ ਕਿਸੇ ਨਾਲ ਉਹਨਾਂ ਦੀ ਜ਼ੁਬਾਨ ਦੇ ਵਿੱਚ, ਤੇ ਤੁਸੀਂ ਕੀ ਕਰੋਗੇ? ਮਤਲਬ ਕਿ ਕੋਈ ਵੀ ਨਹੀਂ ਨਾ। ਇੱਥੇ ਜ਼ੁਬਾਨ ਸਿੱਖਣਾ ਮੈਂ ਕਹਿੰਦਾ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਇੱਥੇ ਜ਼ੁਬਾਨ ਬੰਦੇ ਨੂੰ ਪਹਿਲੋਂ ਆ ਕੇ ਸਭ ਤੋਂ ਜ਼ੁਬਾਨ ਸਿੱਖਣੀ ਚਾਹੀਦੀ ਹੈ। ਬਿਲਕੁਲ। ਔਰ ਤੁਹਾਡੀ ਗੱਲ ਫੇਰ ਕੱਟ ਰਿਹਾ। ਮੈਂ ਦੋਸਤੋ ਖੁਦ ਇੱਥੇ ਆਇਆ 2015 ਚ। ਯਕੀਨ ਕਰੋ ਮੈਂ ਨਸ ਗਿਆ ਹਾਂ। ਮੈਂ ਕਿਹਾ ਕਿੱਥੇ ਆ ਕੇ ਫਸ ਗਿਆ। ਜ਼ੁਬਾਨ ਔਰ ਤੁਹਾਨੂੰ ਪਤਾ ਹੈ ਸਰਦੀਆਂ ਚ ਇੱਥੇ ਉੱਤੋਂ ਇਹਨਾਂ ਦੇ ਜਿਹੜੇ ਸਾਈਨ ਬੋਰਡ ਨੇ ਉਹ ਵੀ ਇਹਨਾਂ ਦੀ ਆਪਣੀ ਜ਼ੁਬਾਨ 'ਚ ਨੇ। ਇੱਥੇ ਕੋਈ ਅੰਗਰੇਜ਼ੀ ਦੇ ਵਿੱਚ ਨਹੀਂ ਲਿਖੇ ਹੋਏ, ਪਰ ਬੰਦਿਆਂ ਨੂੰ ਅੰਗਰੇਜ਼ੀ ਆਉਂਦੀ ਇੱਥੇ ਆਫ ਕੋਰਸ। ਪਰ ਜਿਹੜੇ ਸਾਈਨ ਬੋਰਡ ਨੇ ਇਹਨਾਂ ਦੀ ਐਪਲੀਕੇਸ਼ਨ ਹੈ, ਮੋਬਾਈਲ ਐਪਸ ਨੇ, ਉਹ ਨੋਰਮਲੀ ਸਾਰੀ ਇਹਨਾਂ ਦੀ ਆਪਣੀ ਜ਼ੁਬਾਨ ਦੇ ਵਿੱਚ ਨੇ। ਤੇ ਇਹਨਾਂ ਦੀ ਜ਼ੁਬਾਨ ਕਾਫੀ ਔਖੀ ਹੈ, ਇੰਨੀ ਕੋਈ ਸੌਖੀ ਜ਼ੁਬਾਨ ਨਹੀਂ ਹੈ ਇਹਨਾਂ ਦੀ। ਮੈਨੂੰ ਤੇ ਬਹੁਤ ਔਖੀ ਲੱਗਦੀ ਸੀ ਸਟਾਰਟ। ਮੈਨੂੰ ਹਾਲੀ ਵੀ ਇੰਨੀ ਅੱਛੀ ਨਹੀਂ ਆਉਂਦੀ। ਕੁਝ ਲਫ਼ਜ਼ ਜਿਹੜੇ ਨੇ ਉਹ ਇੰਗਲਿਸ਼ ਨਾਲ ਇਹਨਾਂ ਦੇ ਮੈਚ ਹੁੰਦੇ ਨੇ। ਅਸਲ ਸਿਰਫ ਅੰਗਰੇਜ਼ੀ ਨਹੀਂ, ਇਹਦੇ ਵਿੱਚ ਕਾਫੀ ਕੰਬੀਨੇਸ਼ਨਸ ਹੈ, ਕਾਫੀ ਸਾਰੀ ਜ਼ੁਬਾਨਾਂ ਦਾ, ਸਿਰਫ ਇੱਕ ਜ਼ੁਬਾਨ ਦਾ ਨਹੀਂ। ਅੱਛਾ, ਤੁਸੀਂ ਪਹਿਲਾਂ ਸਵਾਲ ਕੀਤਾ ਸੀ ਕਿ ਅਗਰ ਇਹਨੂੰ ਕੰਪੈਰੀਜ਼ਨ ਕਰੀਏ ਤਾਂ ਕਿਹਦਾ ਰਹੇਗਾ ਇੰਗਲੈਂਡ ਨੂੰ ਤੇ ਇਹਨੂੰ? ਹਾਂ ਜੀ ਜੀ। ਮੈਂ ਕਹਿੰਦਾ ਉਹ ਜੀ ਫੈਮਿਲੀ ਰੇਜ਼ ਕਰਨੀ ਹੋਵੇ ਨਾ, ਅੱਛਾ, ਤੇ ਸਵੀਡਨ ਵਰਗੀ ਜੰਨਤ ਪੂਰੀ ਦੁਨੀਆ 'ਚ ਨਹੀਂ ਕਿਤੇ ਮੌਜੂਦ। ਸਹੀ ਗੱਲ ਹੈ। ਇਹ ਬੱਚਿਆਂ ਦੀ ਇਹਦੇ 'ਚ ਐਜੂਕੇਸ਼ਨ, ਉਹਨਾਂ ਦੀ ਤਾਲੀਮ, ਉਹਨਾਂ ਦੀ ਹੈਲਥ ਦੀ ਫੈਸਿਲਿਟੀ ਬਹੁਤ ਜ਼ਬਰਦਸਤ ਹੈ, ਬਹੁਤ ਹੀ ਜ਼ਬਰਦਸਤ। ਹਾਂ, ਪਰ ਇੱਥੇ ਜਦੋਂ ਮੈਂ ਆਇਆ ਸਾਂ ਤੇ ਮੈਂ ਜਦੋਂ ਮੈਂ ਉੱਥੇ ਸਾਂ ਸਟੂਡੈਂਟ ਲਾਈਫ 'ਚ ਛੜੇ ਛਾੜ ਜਿਹੜੀ ਸਾਡੀ ਲਾਈਫ ਹੁੰਦੀ ਸੀ ਉਹ ਮੈਂ ਬਹੁਤ ਇੱਥੇ ਆ ਕੇ ਮਿਸ ਕਰਦਾ ਸਾਂ। ਇੱਥੇ ਜਿਹੜੀ ਇਹ ਗੈਦਰਿੰਗ ਜਿਹੜੀ ਸੋਸ਼ਲ ਗੈਦਰਿੰਗ ਉਹ ਇੰਨੀ ਤੁਹਾਨੂੰ ਅੱਛੀ ਮਿਲਦੀ ਹੈ, ਪਰ ਬਹੁਤ ਕਮ ਆਦਾਦ ਦੇ ਵਿੱਚ। ਇਹਦੇ 'ਚ ਤੁਹਾਡੇ ਕੋਲ ਆਪਸ਼ਨ ਬਹੁਤ ਘੱਟ ਨੇ, ਕਿਉਂਕਿ ਇੱਥੇ ਅਗਰ ਤੁਸੀਂ ਵੇਖੋ ਪੂਰੇ ਸਵੀਡਨ ਦੇ ਵਿੱਚ ਸਾਡੀ ਪਾਕਿਸਤਾਨੀ ਕਮਿਊਨਿਟੀ ਸਿਰਫ 10,000।
10,000 ਟੋਟਲ। ਬਿਲਕੁਲ ਬਿਲਕੁਲ ਹੁਣ ਆ ਕੇ ਥੋੜੀ ਜਿਹੀ ਬਿਹਤਰ ਹੋਣੀ ਪਈ ਹੈ, ਜਦੋਂ ਯੂਨਾਨ ਤੋਂ ਗ੍ਰੀਸ ਤੋਂ ਸਾਰੇ ਲੋਕੀ ਆ ਰਹੇ ਨੇ, ਉਹ ਥੋੜੀ ਜਿਹੀ ਇਟਲੀ ਤੋਂ ਵੀ ਆ ਰਹੇ ਨੇ ਹੁਣ ਕਾਫੀ ਆਪਣੀ ਫੈਮਲੀਆਂ ਲੈ ਕੇ, ਹੁਣ ਉਹ ਥੋੜੀ ਜਿਹੀ ਬਿਹਤਰ ਹੋ ਰਹੀ ਹੈ ਆਸਤਾ ਆਸਤਾ। ਸਹੀ ਗੱਲ। ਪਰ ਨੋਰਮਲੀ 10,000 to 11,000 ਟੋਟਲ ਇਹਨਾਂ ਦੀ। ਬਿਲਕੁਲ। ਔਰ ਇੱਕ ਹੋਰ ਗੱਲ ਮੈਂ ਇੱਥੇ ਦੀ ਨੋਟ ਕੀਤੀ ਹੈ, ਕਿਉਂਕਿ ਸਾਡਾ ਪਾਕਿਸਤਾਨ ਦਾ ਕਲਚਰ ਜਿਹੜਾ ਹੈ ਉਹ ਅਸੀਂ ਡਰੈਸਿੰਗ ਜਿਹੜੀ ਕਰਨੇ ਆ, ਖਾਸ ਕਰ ਲੇਡੀ ਨੇ, ਅਸੀਂ ਜਾਂ ਖੁਦ ਇੱਥੇ ਮੈਂ ਵੇਖਿਆ ਅਰਬੀ ਵੇਖੇ ਨੇ, ਉਹ ਜਦੋਂ ਈਦ ਹੁੰਦੀ ਹੈ, ਸਾਰੇ ਨਹੀਂ ਅਸੀਂ ਪਾਕਿਸਤਾਨ ਦੇ ਮੁਸਲਮਾਨ ਆ, ਹੋਰ ਵੀ ਕਾਫੀ ਸਾਰੀ ਕੰਟਰੀਆਂ ਤੋਂ ਇੱਥੇ ਆਈ ਹੈ ਆਵਾਮ, ਔਰ ਉਹਨਾਂ ਦਾ ਵੀ ਲਿਬਾਸ ਜਨਾਬ ਡਿਫਰੈਂਟ। ਔਰ ਮਜ਼ੇ ਦੀ ਗੱਲ ਹੈ, ਕੋਈ ਬੰਦਾ ਤੁਹਾਡੇ ਵੱਲੋਂ ਇਹ ਨਹੀਂ ਵੇਖਦਾ ਉਹ ਯਾਰ ਇਹਨੇ ਕੀ ਪਾਇਆ ਹੈ, ਇਹਨੇ ਕੀ ਕੱਪੜੇ ਪਾਏ। ਵੈਸੇ ਤੇ ਪੂਰੇ ਯੂਰਪ 'ਚ ਵੀ ਆਈ ਸਹੂਲਤ ਆ ਰਹੀ ਕਿ ਕੋਈ ਤੁਹਾਨੂੰ ਵੇਖਦਾ ਨਹੀਂ, ਪਰ ਇੱਥੋਂ ਜਿਹੜਾ ਮੌਸਮ ਇੱਥੋਂ ਦਾ ਜਿਹੜਾ ਇੱਥੋਂ ਦਾ ਕਲਚਰ ਹੈ ਉਹ ਕਾਫੀ ਰੀਸੈਂਟ ਹੈ। ਤੁਹਾਨੂੰ ਵਲਗੈਰਿਟੀ ਤੁਹਾਨੂੰ ਕਿੱਥੇ ਵੀ ਨਹੀਂ ਲੱਭਦੀ ਇੱਥੇ। ਤੁਸੀਂ ਅਗਰ ਸਟਰੀਟ 'ਚ ਵੀ ਜਾ ਰਹੇ ਹੋ, ਕਿਤੇ ਸ਼ਾਪਿੰਗ ਸੈਂਟਰ 'ਚ ਜਾ ਰਹੇ ਹੋ, ਕਿਉਂਕਿ ਮੈਂ ਕਾਫੀ ਮੁਲਕ ਫਿਰਿਆ ਵਾਂ, ਮੈਂ ਤਕਰੀਬਨ 37 ਮੁਲਕ ਫਿਰਿਆ ਵਾਂ ਪੂਰੀ ਦੁਨੀਆ ਦੇ ਵਿੱਚ। ਮੈਨੂੰ ਤੁਰਨ ਫਿਰਨ ਦਾ ਬੜਾ ਸ਼ੌਕ ਹੈ, ਟਰੈਵਲਿੰਗ ਦਾ, ਤੇ ਮੈਂ ਤੇ ਬੈਗ ਪੈਕ ਕਰਕੇ ਕਿੱਥੇ ਵੀ ਨਿਕਲ ਜਾਂਦਾ ਵਾਂ। ਤੇ ਇਸ ਵਾਸਤੇ ਮੈਂ ਵੇਖਿਆ ਕਿ ਇਹ ਹੋ ਗਿਆ, ਇਹ ਜਿਹੜੀ ਸਕੈਂਡੀਨੇਵੀਅਨ ਕੰਟਰੀ ਨੇ, ਫਿਨਲੈਂਡ ਹੈ, ਨੋਰਵੇ ਵਗੈਰਾ, ਇਹ ਕਾਫੀ ਆਪਣੇ ਆਪ ਨੇ ਇਹਨਾਂ ਜਿਸ ਤਰ੍ਹਾਂ ਅਸੀਂ ਪੰਜਾਬੀ ਚ ਕਹਿੰਦੇ ਹਾਂ 2-4 ਇਹਨਾਂ ਨੇ ਮਤਲਬ ਕਿ ਆਪਣੀ ਵੱਖਰੀ ਇੱਕ ਮਸਜਿਦ ਬਣਾਈ ਹੋਈ ਹੈ। ਇੰਜੋਏ ਗੱਲ। ਉਹ ਜਿਹੜੀ ਮਸਜਿਦ ਉਹਦੇ ਵਿੱਚ ਹੀ ਰਹਿੰਦੇ ਨੇ, ਉਹਦੇ ਵਿੱਚ ਹੀ ਹਰ ਚੀਜ਼ ਕਰਦੇ ਨੇ। ਜੀ ਜੀ ਬਿਲਕੁਲ। ਕਾਫੀ ਰੀਸੈਂਟ ਇਹਨਾਂ ਦਾ ਕੱਪੜਿਆਂ ਦਾ ਸਟਾਈਲ ਵੀ, ਇੱਕ ਤੇ ਮੌਸਮ ਬਹੁਤ ਠੰਡ ਹੈ, ਉਸ ਹਿਸਾਬ ਨਾਲ ਉਹਨਾਂ ਦੇ ਕੱਪੜੇ ਵੀ ਬੜੇ ਕਵਰ ਅਪ ਆਏ ਹੁੰਦੇ ਨੇ ਸਾਰੇ ਜੀ। ਅੱਛਾ, ਅਸੀਂ ਜਨਾਬ ਇਹਨਾਂ ਨਾਲ ਸਾਰੀਆਂ ਗੱਲਾਂ ਸ਼ੇਅਰ ਕਰਨੇ ਆ, ਕਿਉਂਕਿ ਕਿਸ ਤਰ੍ਹਾਂ ਸਵੀਡਨ ਆ ਕੇ ਸਭ ਤੋਂ ਮੇਨ ਪੁਆਇੰਟ ਹੁੰਦਾ ਜਿਹੜਾ ਇੱਥੇ ਸੈਟਅਪ ਬਣਾਉਣਾ। ਕਿਉਂਕਿ ਸਟਾਰਟਿੰਗ ਵਿੱਚ ਮੈਂ ਖੁਦ 3 ਮਹੀਨੇ ਵਿਹਲਾ ਰਿਹਾ, 3 ਮਹੀਨੇ, ਔਰ ਕੋਈ ਬੰਦਾ ਨਾ ਕੋਈ ਕੰਮ ਤੇ ਲਵਾਉਂਦਾ, ਨਾ ਕੋਈ। ਜਿਹੜੇ ਦੋਸਤ ਆਏ ਯਕੀਨ ਕਰੋ ਉਹਨਾਂ ਨੂੰ ਆਖੀਦਾ ਨਾ, ਉਹ ਫੋਨ ਕਰਕੇ ਤੇਰੇ ਕੋਲ ਲਾਇਸੈਂਸ ਹੈ ਜੀ, ਹੈ ਬਸ ਤੂੰ ਫਿਕਰ ਨਾ ਕਰ, ਬਾਅਦ ਕੋਈ ਗੱਲ ਨਹੀਂ। ਔਰ ਉਹ ਵੀ ਪੁੱਛਨੇ, ਔਰ ਸਭ ਤੋਂ ਪਹਿਲਾਂ ਜਨਾਬ ਤੁਹਾਨੂੰ ਚੈੱਕ ਕਰਾਨੇ ਆ ਇੱਕ ਡਰੋਨ ਦਾ ਬਹੁਤ ਹੀ ਪਿਆਰਾ ਜਿਹਾ ਵਿਊ। ਵੇਖੋ ਜਨਾਬ ਅਸੀਂ ਕਿਤਨੀ ਪਿਆਰੀ ਜਗ੍ਹਾ ਤੇ ਆਏ ਆ, ਔਰ ਬਹੁਤ ਹੀ ਪਿਆਰਾ ਇਲਾਕਾ ਹੈ ਜਿੱਥੇ ਅਸੀਂ ਜਨਾਬ ਆ ਕੇ ਬਣਾ ਰਹੇ ਹਾਂ, ਵੀਡੀਓ ਸ਼ੂਟ ਕਰ ਰਹੇ ਹਾਂ। ਔਰ ਇਹ ਆਲੇ ਦੁਆਲੇ ਸਾਡੇ ਘੋੜੇ ਨੇ, ਔਰ ਵੀ ਇਹਨਾਂ ਦੇ ਮਕਾਨ ਬਣੇ ਨੇ। ਔਰ ਇਹ ਸਾਰੀ ਜਨਾਬ ਸਾਈਡਾਂ ਤੇ ਜਿਹੜੀ ਜ਼ਮੀਨ ਤੁਹਾਨੂੰ ਨਜ਼ਰ ਆ ਰਹੀ ਹੈ, ਇੱਥੇ ਗੰਦਮ ਦੀ ਫਸਲ ਆਈ, ਔਰ ਉਹ ਕਟਾਈ ਉਹਨਾਂ ਨੇ ਕਰ ਦਿੱਤੀ ਹੈ। ਤਕਰੀਬਨ ਇਹ ਮੇਰੇ ਮਹੀਨਾ ਨਹੀਂ ਹੋਇਆ ਹੈ, ਕਿਉਂਕਿ ਅਗਸਤ ਤੋਂ ਬਾਅਦ ਹੀ ਤਕਰੀਬਨ ਇੱਥੇ ਕਟਾਈ ਹੁੰਦੀ ਹੈ। ਤੇ ਲੋ ਜਨਾਬ ਆਉਂਦੇ ਆ ਮੇਨ ਪੁਆਇੰਟ। ਅੱਛਾ, ਜਦੋਂ ਤੁਸੀਂ ਸਵੀਡਨ ਆਏ, ਸੈਟਅਪ ਕਿਸ ਤਰ੍ਹਾਂ ਬਣਾਇਆ, ਔਰ ਤੁਹਾਡੇ ਕੋਲ ਇੱਕ ਕਾਰਡ ਕਿਹੜਾ ਸੀ? ਕਿਉਂਕਿ ਥੋੜਾ ਜਿਹਾ ਅਸੀਂ ਵਜ਼ਾਹਤ ਕਰ ਦਈਏ ਨਾ, ਤੁਹਾਡੇ ਕੋਲ ਪੇਪਰ ਪਰਮਾਨੈਂਟ? ਮੇਰੇ ਕੋਲ ਤੇ ਉੱਥੇ ਦਾ ਵੀ ਵੈਸੇ PR ਹੈਗਾ ਸੀ। ਅੱਛਾ। ਪਰ ਮੇਰੀ ਵਾਈਫ ਇੱਥੋਂ ਦੀ ਸਿਟੀਜ਼ਨ ਸਨ, ਤੇ ਉਹ ਮੈਂ ਫਿਰ ਚੇਂਜ ਕਰਾਇਆ ਇੱਥੇ ਆ ਕੇ ਸਾਰਾ ਕੁਝ। ਅੱਛਾ। ਉਹ ਫਿਰ ਮੈਨੂੰ ਹਾਂਜੀ, ਤੇ ਮੈਨੂੰ ਤਾਂ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਹੈ ਕਿ ਇੰਨੀ ਮੁਸ਼ਕਲਾਤ ਨਹੀਂ ਹੋਈ। ਪਰ ਹਾਂਜੀ ਮੁਸ਼ਕਲਾਤ ਮੈਨੂੰ ਬੇਸ਼ੱਕ ਹੋਈਆਂ ਨੇ ਜੋਬ ਨੂੰ ਲੱਭਣ ਵਾਸਤੇ। ਤੁਸੀਂ ਜਿਸ ਤਰ੍ਹਾਂ ਅਰਜ਼ ਕੀਤਾ ਕਿ ਤੁਸੀਂ 2 ਸਾਲ ਰਹੇ ਹੋ ਵੇਲੇ, ਮੈਂ 2 ਸਾਲ ਰਿਹਾ ਹਾਂ ਜਨਾਬ। ਹਾਂ ਨਾ, ਮੈਂ 3 ਮਹੀਨੇ ਰਿਹਾ। ਤੁਸੀਂ 3 ਮਹੀਨੇ ਰਹੇ ਹੋ, ਮੈਂ 2 ਸਾਲ ਵੇਲਾ ਰਿਹਾ ਹਾਂ। ਲਓ ਜੀ, ਹੁਣ ਕੋਈ ਦੋਸਤਾਂ ਦੇ ਬੜੇ ਗਿਲੇ ਸ਼ਿਕਵੇ ਹੈ ਕਿ ਅਸੀਂ ਵੇਲੇ ਆ, ਸਾਨੂੰ ਕੰਮ ਨਹੀਂ ਲੱਭਦਾ ਪਿਆ। ਮੈਂ ਲਾ ਕੇ ਇਹ ਹੀ ਕਿਹਾ ਕਿ ਇੱਥੇ ਵੇਲੇ ਤੋਂ ਮੁਰਾਦ ਹੈ ਨਹੀਂ ਕਿ ਬਿਲਕੁਲ ਹੀ ਨਹੀਂ ਕੰਮ ਕੀਤਾ। ਇਹਦੇ ਚ ਬੜੀ ਔਰ ਜੋ ਵੀ ਅਸੀਂ ਕੀਤੀਆਂ ਨੇ, ਸਫਾਈਆਂ ਦਾ ਕੰਮ ਵੀ ਕੀਤਾ ਹੈ, ਅਖਬਾਰ ਵੀ ਮਤਲਬ ਕਿ ਰਾਤਾਂ ਨੂੰ ਜਾ ਕੇ ਸਰਦੀਆਂ ਦੇ ਵਿੱਚ -22 ਦੇ ਵਿੱਚ ਜਾ ਕੇ ਅਖਬਾਰ ਵੀ ਅਸੀਂ ਘਰਾਂ ਦੇ ਵਿੱਚ ਰੱਖ ਕੇ ਆਏ ਹਾਂ। ਤੇ ਮਿਹਨਤ ਵੱਲੋਂ ਤੇ ਕੋਈ ਨਹੀਂ ਸੀ, ਪਰ ਜਿਹੜੀ ਇੱਕ ਅੱਛੀ ਜੋਬ ਵੱਲ ਕਹੋ ਤੇ 2-3 ਸਾਲ ਬਾਅਦ ਮੈਨੂੰ ਅੱਛੀ ਇੱਕ ਪੋਜੀਸ਼ਨ ਚ ਮੈਂ ਗਿਆ ਸਾਂ। ਕਿੰਜੇ ਗੱਲ ਬਿਲਕੁਲ। ਔਰ ਇਹ ਜਨਾਬ ਨਾਲੇ ਬੰਦੇ ਤੇ ਡਿਪੈਂਡ ਹੁੰਦਾ ਹੈ। ਜੇ ਤੇ ਅਸੀਂ ਹੁਣ ਮੈਂ ਤੇ ਇੱਕ ਮੇਰੇ ਦੋਸਤ ਆਏ, ਯਕੀਨ ਕਰੋ ਮੈਨੂੰ ਬੜੀ ਖੁਸ਼ੀ ਹੋਈ। ਉਹਨਾਂ ਨੇ ਆਮਦਿਆਂ SL ਕਾਰਡ ਪਵਾਇਆ, ਹੋਟਲ ਦੇ ਜਾਣਦੇ ਸੀ ਸਾਰਾ ਕੁਕਿੰਗ ਦਾ। ਔਰ ਉਹਨਾਂ ਨੇ ਸਟਾਕਹੋਮ ਸਿਟੀ ਜਿਤਨੇ ਹੋਟਲ ਸੀ ਨਾ ਯੂਨਾਨ ਦੇ, ਖਾਸ ਕਰ ਯੂਨਾਨ ਤੋਂ ਹੀ ਆਏ ਸੀ, ਉਹਨੇ ਜਨਾਬ ਸਾਰੇ ਹੋਟਲਾਂ 'ਚ ਪਤਾ ਕੀਤਾ। ਔਰ ਅੱਲਾ ਦਾ ਸ਼ੁਕਰ ਹੈ ਉਹਨੂੰ 1 ਹਫ਼ਤੇ ਡੇਢ ਬਾਅਦ ਕੰਮ ਮਿਲ ਗਿਆ। ਜੇ ਉਹ ਘਰ ਹੀ ਬੈਠੇ ਹੁੰਦੇ ਨੇ ਕਹਿੰਦੇ ਕਿ ਉਹ ਜੀ ਮੈਨੂੰ ਮਿਲ ਜਾਏਗਾ ਕੰਮ, ਲੱਭਦੇ ਕੋਈ ਮੈਨੂੰ ਇਸ ਤਰ੍ਹਾਂ ਨਹੀਂ। ਇਹ ਤੇ ਦੌੜ ਆਪਣੀ ਹੈ। ਜੀ ਬਿਲਕੁਲ। ਔਰ ਜਨਾਬ ਭਾਈ ਅਰਮਾਨ ਦੀ ਬਹੁਤ ਅੱਛੀ ਜੌਬ ਹੈ। ਔਰ ਇਹ ਵੀ ਮੈਂ ਤੁਹਾਨੂੰ ਸਰਪ੍ਰਾਈਜ਼ ਦਾਂਗਾ ਇਹਨਾਂ ਦੇ ਕੰਮ ਦੇ ਉੱਤੇ ਜਾ ਕੇ, ਕਿਉਂਕਿ ਮੈਂ ਹਮੇਸ਼ਾ ਜਿਹੜਾ ਵੀਡੀਓ ਬਣਾਉਣਾ ਮੇਰਾ ਦਿਲ ਹੁੰਦਾ ਮੈਂ ਉਹ ਪ੍ਰੂਫ ਨਾਲ ਬਣਾਵਾਂ। ਕਿਉਂਕਿ ਇੱਥੇ ਅਗਰ ਮੈਂ ਦੱਸਦਾ ਨਾ ਇਹ ਕੀ ਕੰਮ ਕਰਦੇ ਨੇ ਕੋਈ ਸਾਡੇ ਬੰਦਿਆਂ ਨੂੰ ਯਕੀਨ ਨਹੀਂ ਹੁੰਦਾ ਹੈ। ਮੈਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗਾ ਇਹਨਾਂ ਦੇ ਕੰਮ ਦੇ ਉੱਤੇ ਜਾਵਾਂ ਔਰ ਮੈਂ ਵੀਡੀਓ ਬਣਾਵਾਂ, ਔਰ ਆਪਣੇ ਕੁਝ ਪਾਕਿਸਤਾਨੀ ਬੰਦਿਆਂ ਦੀ ਹੈਲਪ ਵੀ ਹੋਵੇਗੀ ਇਹਨਾਂ ਦੇ ਜ਼ਰੀਏ। ਉਹ ਇਨਸ਼ਾਅੱਲਾ ਮੇਰਾ ਪਲਾਨ ਹੈ ਕਿ ਮੈਂ
ਇਹਨਾਂ ਦੇ ਉੱਪਰ ਨਾ ਜਾ ਕੇ ਜਿੱਥੇ ਕੰਮ ਕਰ ਰਹੇ ਹੁੰਦੇ ਨੇ Very- ਉੱਥੇ ਜਨਾਬ ਤੁਹਾਡੇ ਨਾਲ Welcome ਜੀ, ਡਾਇਰੈਕਟ welcome, ਸ਼ੇਅਰ ਕਰਾਂ welcome। ਤੇ ਉਹ ਇਨਸ਼ਾਅੱਲਾ ਬਹੁਤ ਜਲਦ ਉਹ ਵੀ ਤੁਹਾਡੇ ਨਾਲ ਵੀਡੀਓ ਜਨਾਬ ਮੇਰੀ ਜ਼ਰੂਰ ਪੇਸ਼ ਕੀਤਾ ਜਾਏਗਾ। ਤੇ ਅੱਛਾ ਤੁਹਾਨੂੰ ਕਿੰਨਾ ਅਰਸਾ 2 ਸਾਲ ਬਾਅਦ ਜॉब जाके कोई हाँ जी, एक अच्छी जॉब मैंने 2 साल बाद जाके मिली जी तकरीबन। अच्छा। एक अच्छी जॉब, वैसे तो मैं और जॉब करता रहा मैं, जिस तरह मैं पहले भी अर्ज किया कि बिल्कुल। अखबार भी छुट्टने पेशनोलिंग असिस्टेंट इतने काम है, जिस तरह किसी की टेक केयर करना, कोई बुढ़ा आदमी हाँ जी जी ਉਹਦੀ बिल्कुल। ਟੇਕ ਕੇਅਰ ਕਰਨਾ, ਉਹਦੇ ਹਾਈਜੀਨ ਦਾ ਉਹਦਾ ਖਿਆਲ ਰੱਖਣਾ, ਉਹਦੀ ਹਰ ਸ਼ੈ ਇਹੋ ਜਿਹੀਆਂ ਵੀ ਜੋਬ ਕੀਤੀਆਂ ਨੇ। ਪਰ ਇਹਦੇ ਚ ਕੋਈ ਸ਼ਰਮ ਦੀ ਗੱਲ ਨਹੀਂ, ਬਿਲਕੁਲ ਕਿਉਂ ਨਹੀਂ ਬਲਕਿ ਜੀ। ਮੈਂ ਬਲਕਿ ਇਸ ਗੱਲ ਤੇ ਪ੍ਰਾਊਡ ਹੈਗਾ ਵਾਂ ਕਿ ਮਿਹਨਤ ਕਰਨ ਚ ਕੋਈ ਤੁਹਾਨੂੰ ਸ਼ਰਮ ਨਹੀਂ ਆਣੀ ਚਾਹੀਦੀ। ਤੁਹਾਡੇ ਕੋਲ ਈਵਨ ਕਿ ਮੈਂ ਐਮਬੀਏ ਉਦੋਂ ਕੀਤਾ ਸੀ, ਜੀ ਆ ਜਾ ਐਜੂਕੇਸ਼ਨ ਮੇਰੇ ਕੋਲ ਹੈਗੀ ਸੀ, ਪਰ ਬਿਲਕੁਲ। ਫਿਰ ਵੀ ਮੈਂ ਇਸ ਕੰਮ ਦੇ ਵਿੱਚ ਕਰਨ ਦੇ ਵਿੱਚ ਕੋਈ ਆਰ ਮਹਿਸੂਸ ਨਹੀਂ ਕੀਤੀ। ਮੈਂ ਕਹਿੰਦਾ ਮੈਂ ਮਿਹਨਤ ਨਾਲ ਹੀ ਬਰਕਤਾਂ ਨੇ। ਬਹੁਤ ਅੱਛਾ ਇਹਨਾਂ ਦਾ ਪੁਆਇੰਟ ਹੈ ਔਰ ਮੈਨੂੰ ਖੁਸ਼ੀ ਹੁੰਦੀ ਹੈ। ਅਸੀਂ ਲੋਕ ਕੁਝ ਹੁੰਦੇ ਆ ਪਾਕਿਸਤਾਨ ਵਿੱਚ, ਯਕੀਨ ਕਰੋ ਅਸੀਂ ਕਹਿੰਦੇ ਆ ਜੀ ਉਹ ਅਸੀਂ ਬੜੇ ਚੌਧਰੀ ਆ, ਇਹ ਆ ਉਹ। ਇੱਥੇ ਮੈਂ ਕੰਸਟਰਕਸ਼ਨ ਦਾ ਕੰਮ ਕਰਨਾ, ਬਜਰੀ ਰਲਾਈ ਹੈ, ਸੀਮਟ ਰਲਾਇਆ, ਔਰ ਇਹ ਇੱਕ ਪੜ੍ਹੇ ਲਿਖੇ ਇਨਸਾਨ ਨੇ, ਇਹਨਾਂ ਨੇ ਜਨਾਬ ਮੇਰੀ ਆ ਕੇ ਕਲੀਨਿੰਗ ਕੰਪਨੀਆਂ ਕੀਤਾ, ਅਖਬਾਰਾਂ ਘਰਾਂ ਛਟੀਆਂ ਨੇ। ਤੇ ਜੇ ਹੁਣ ਕਿ ਬੰਦਾ ਆਖੇ ਜੀ ਉਹ ਭਾਈ ਜੀ ਤੁਸੀਂ ਤੇ ਪੜ੍ਹੇ ਹੋ, ਤੁਸੀਂ ਕਿਹੜਾ ਕੰਮ ਕਰਦੇ ਹੋ ਪਏ, ਤੇ ਹੁਣ ਜਿਹੜਾ ਬੰਦਾ ਕਹਿੰਦਾ ਹੁੰਦਾ ਪਿਆ ਜੇ ਤੁਹਾਨੂੰ ਆਖੇ ਨਾ ਬੰਦਾ ਤੂੰ ਮੈਨੂੰ ਫਿਰ ਮਹੀਨੇ ਤਨਖਾਹ ਲਿਆ ਦੇ ਐਸਾ ਹੀ ਹੈ, ਤੇ ਮੈਂ ਮੈਂ ਘਰ ਬਹਿ ਐਸਾ ਜਾਣਾ, ਹੀ ਫਿਰ ਇਹ ਬੰਦਾ ਹੋਰ ਕੀ ਆ ਸਕਦਾ ਹੈ। ਤੇ ਇਹਦੇ ਚ ਮੈਂ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਮੇਰੇ ਸਰਕਮਸਟੈਂਸਿਸ ਥੋੜੇ ਜਿਹੇ ਡਿਫਰੈਂਟ ਸਨ। ਜਿਸ ਤਰ੍ਹਾਂ ਮੇਰੀ ਵਾਈਫ ਇੱਥੋਂ ਦੀ ਨੈਸ਼ਨੈਲਿਟੀ ਸੀ, ਤੇ ਉਹਨਾਂ ਨੇ ਮੈਨੂੰ ਕਾਫੀ ਜੇ 2-3 ਸਾਲ ਮੈਂ ਜੋਬ ਅਗਰ ਨਹੀਂ ਵੀ ਕੀਤੀ ਤੇ ਉਹਨਾਂ ਨੇ ਮੈਨੂੰ ਕਾਫੀ ਸਪੋਰਟ ਕੀਤਾ ਸੀ। ਤੇ ਉਹ ਵੀ ਸਪੋਰਟ ਬਹੁਤ ਅੱਛੀ ਸੀ ਮੈਨੂੰ। ਜਿਸ ਤਰ੍ਹਾਂ ਨਵੇਂ ਕਈ ਬੰਦੇ ਆਉਂਦੇ ਤਾਂ ਉਹਨਾਂ ਨੂੰ ਸ਼ਾਇਦ ਸਪੋਰਟ ਨਾ ਲੱਭੇ, ਕਿਉਂਕਿ ਈਵਨ ਕਿ ਮੈਨੂੰ ਸਪੋਰਟ ਹੋਣ ਦੇ ਬਾਵਜੂਦ ਵੀ ਮੈਂ 2 ਸਾਲਾਂ ਦੇ ਵਿੱਚ ਫਰਸਟ੍ਰੇਸ਼ਨ ਬਹੁਤ ਜ਼ਿਆਦਾ ਹੋ ਗਈ ਸੀ ਕਿ ਕੀ ਕਰਾਂਗੇ, ਕੁਝ ਹੁੰਦਾ ਨਹੀਂ ਪਿਆ ਇੱਥੇ, ਜ਼ੁਬਾਨ ਨਹੀਂ ਆ ਰਹੀ, ਕਿਤੇ ਕੁਝ ਅੱਗੇ ਵੱਧ ਨਹੀਂ ਪਏ, ਜਿੱਥੋਂ ਦੇ ਆਏ ਉੱਥੇ ਹੀ ਖਲੋਤੇ ਹਾਂ। ਬਿਲਕੁਲ। ਹਾਲਾਂਕਿ ਉੱਥੇ ਮੈਂ ਆਪਣੀ ਬੜੀ ਅੱਛੀ ਜੌਬ ਛੱਡ ਕੇ ਇੱਥੇ ਆਇਆ ਸਾਂ ਕਿ ਇੱਥੇ ਆ ਕੇ ਸੈਟਲ ਹੋਵਾਂਗੇ। ਉਹਦੀ ਰੀਜ਼ਨ ਸਿਰਫ ਇਹ ਸੀ ਕਿ ਫੈਮਿਲੀ ਰੇਜ਼ ਕਰਨ ਵਾਸਤੇ। ਮੈਂ ਸਮਝਦਾ ਹਾਂ ਇਸ ਤੋਂ ਅੱਛੀ ਕੰਟਰੀ ਨਹੀਂ ਮੌਜੂਦ। ਬਿਲਕੁਲ। ਜਿਨ੍ਹਾਂ ਦਾ ਬੱਚਿਆਂ ਦਾ ਖਿਆਲ ਰੱਖਦੀ, ਤੁਸੀਂ ਬੱਚਾ ਤੁਹਾਡਾ ਪੈਦਾ ਹੋਵੇ, ਤੁਹਾਨੂੰ 1 ਸਾਲ ਵਿਦ ਪੇ ਤੁਹਾਨੂੰ ਪੇ ਕਰਦੇ ਨੇ, ਫ੍ਰੀ, ਮਤਲਬ ਕਿ ਫ੍ਰੀ ਤੁਸੀਂ ਜਾਓ, ਬੱਚੇ ਨਾਲ ਟਾਈਮ ਸਪੈਂਡ ਕਰੋ। ਤੁਸੀਂ ਪਾਕਿਸਤਾਨ ਜਾਣਾ 1 ਸਾਲ ਤੁਸੀਂ ਫ੍ਰੀ ਹੋ ਜੋਬ ਤੋਂ। ਇੰਜੇ ਗੱਲ। ਔਰ ਇਹ ਖੁਦ ਮੈਂ ਤੇ ਇਹਨਾਂ ਚੀਜ਼ਾਂ ਤੋਂ ਆਲਰੇਡੀ ਥੋੜਾ ਜਿਹਾ ਅਰਸਾ ਹੀ ਹੋਇਆ ਗੁਜ਼ਰਿਆ, ਔਰ ਬੜਾ ਹੀ ਅੱਛਾ ਪੁਆਇੰਟ ਹੈ। ਅਗਰ ਤੁਸੀਂ ਉਹ ਤੁਹਾਡੀ ਵਾਈਫ ਵੀ ਲੈ ਸਕਦੇ ਨੇ ਪੇਮੈਂਟ ਪੂਰਾ ਸਾਲ ਦੀ। ਐਗਜ਼ੈਕਟਲੀ। ਹਾਂ ਜੀ, ਅਗਰ ਉਹ ਕੰਮ ਨਹੀਂ ਵੀ ਨਾ ਕਰਦੇ ਫਿਰ ਵੀ ਮਿਲਣਗੇ, ਫਿਰ ਵੀ ਉਹਨੂੰ ਜਨਾਬ ਇੱਕ ਮਿਨੀਮਮ ਅਮਾਉਂਟ ਹੈਗੀ ਹੈ ਜਿਹੜਾ ਤਕਰੀਬਨ 6000 ਕਰੋੜ ਨਾ, ਉਹਦੇ ਚ ਟੈਕਸ ਕੱਟ ਕੇ ਕੁਝ ਆ ਜਾਂਦਾ ਉਹਨਾਂ ਨੂੰ 5.5 ਇਸ ਤਰ੍ਹਾਂ ਦਾ ਟੈਕਸ ਕੱਟ ਕੇ, ਪਰ ਇੱਕ ਮਿਨੀਮਮ ਅਮਾਉਂਟ ਜੀ ਹੈਗੀ। ਪਰ ਅਗਰ ਜਿੰਨੀ ਤੁਹਾਡੀ ਜੌਬ ਹੈ ਹਾਂ ਜੀ, ਉਸ ਹਵਾਲੇ ਨਾਲ ਵੀ ਫਿਰ ਉਹ ਪੇ ਕਰਦੇ ਨੇ, ਉਹਦੇ ਚ ਪਰਸੈਂਟੇਜ ਕੱਟ ਕੇ ਜਿੰਨੀ ਤੁਹਾਡੀ ਪੇ ਵੇ, ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ, ਕਿੰਨਾ ਟੈਕਸ ਦਿੱਤਾ, ਤੇ ਕਾਫੀ ਅੱਛੀ ਬਣ ਜਾਂਦੀ ਹੈ। ਜੀ ਬਿਲਕੁਲ। ਮੈਂ ਖੁਦ ਲਿਆ 4.5 ਮਹੀਨੇ, ਸਹੀ ਤੇ ਮੈਂ ਵਾਕਈ 12,500 ਕਰੋੜ ਉਹ ਦਿੰਦੇ ਸੀ, ਔਰ 1500 ਇੱਕ ਹੋਰ ਆਹ AF ਹਾਂਜੀ ਉਹ ਵੀ ਦਿੰਦੀ ਸੀ। ਬਿਲਕੁਲ ਬਿਲਕੁਲ। ਇਹ ਬੜਾ ਇੱਕ ਅੱਛਾ ਇੱਥੇ ਪੁਆਇੰਟ ਤੁਹਾਡੇ ਕੋਲ ਹੁੰਦਾ ਹੈ, ਬੱਚੇ ਨਾਲ ਟਾਈਮ ਸਪੈਂਡ ਕਰ ਸਕਦੇ ਹੋ, ਔਰ ਤੁਸੀਂ ਆਪਣੀ ਕੰਟਰੀ 'ਚ ਵੀ ਜਾ ਸਕਦੇ ਹੋ। ਮੈਂ ਕਹਿੰਦਾ ਜੀ ਬੱਚਿਆਂ ਦਾ ਤੇ ਇੰਨਾ ਕੁ ਖਿਆਲ ਰੱਖਦੇ ਨੇ। ਹਾਲਾਂਕਿ ਅਸੀਂ ਪਾਕਿਸਤਾਨ ਤੋਂ ਹਾਂ, ਤੇ ਜਿਹੜੇ ਸਕੂਲ 'ਚ ਮੈਂ ਪੜ੍ਹਨਾ ਉੱਥੇ ਮੇਰੀ ਬੇਟੀ ਪੜ੍ਹਦੀ, ਉਹਦਾ ਤਕਰੀਬਨ ਉਹ 8 ਸਾਲ ਦੀ ਹੋ ਗਈ ਹੈ ਮਾਸ਼ਾਅੱਲਾ। ਤੇ ਹਾਂਜੀ, ਤੇ ਉਹ ਉਹਨਾਂ ਦੀ ਮਾਦਰੀ ਜ਼ੁਬਾਨ ਸਿਖਾਉਣ ਵਾਸਤੇ, ਉਰਦੂ ਸਿਖਾਉਣ ਵਾਸਤੇ ਉਹ ਸਕੂਲ ਨੇ ਟੀਚਰ ਹਾਇਰ ਕੀਤਾ। ਵਾਹ ਜੀ, ਕਿ ਜਿਹੜਾ ਉਹਨੂੰ ਆਪਣੀ ਮਾਦਰੀ ਜ਼ੁਬਾਨ, ਉਹ ਜ਼ੁਬਾਨ ਨਾਲ ਮਤਲਬ ਕਿ ਇਹਨਾਂ ਲੈਂਗੁਏਜ ਨੂੰ ਇੰਨੀ ਇੰਪੋਰਟੈਂਸ ਦਿੰਦੇ ਨੇ ਕਿ ਜਿਹੜਾ ਬੱਚੋਂ ਆਇਆ, ਜਿਹੜੇ ਬੈਕਗ੍ਰਾਉਂਡ ਤੋਂ ਆਇਆ, ਉਹ ਆਪਣੀ ਮਾਦਰੀ ਜ਼ੁਬਾਨ ਆਉਣੀ ਚਾਹੀਦੀ ਹੈ। ਔਰ ਉਰਦੂ ਉਹਨਾਂ ਦੇ ਉਰਦੂ ਸਿਖਾਉਂਦੇ, ਉਹਨਾਂ ਨੇ ਟੀਚਰ ਹਾਇਰ ਕੀਤਾ ਉਹਨਾਂ ਬੱਚਿਆਂ ਵਾਸਤੇ। ਜਿਹੜੇ ਉੱਥੇ 3-4 ਬੱਚੇ ਨੇ ਜਿਹੜੇ ਪਾਕਿਸਤਾਨੀ ਨੇ, ਉਹਨਾਂ ਨੂੰ ਉਰਦੂ ਸਿਖਾਉਣ ਵਾਸਤੇ ਟੀਚਰ ਹਾਇਰ ਕੀਤਾ ਕਿ ਉਹਨੂੰ ਉਰਦੂ ਸਿਖਾਓ। ਔਰ ਦੋਸਤੋ ਇਹ ਹੁੰਦਾ ਜੇ ਮੇਨ ਪੁਆਇੰਟ ਅੱਛੇ ਮੁਲਕ ਦਾ ਕਿ ਵੇਖੋ ਤੁਸੀਂ ਹੁਣ ਸਵੀਡਨ ਵਿੱਚ ਆ ਸੀ, ਸਵੀਡਿਸ਼ ਲੈਂਗੁਏਜ ਹੈ ਮੇਨ ਤੇ ਉਹਨਾਂ ਦੀ ਇਹ। ਹੁਣ ਤੁਹਾਡੇ ਮੁਲਕ ਦੀ ਲੈਂਗੁਏਜ ਅਗਲੇ ਤੁਹਾਨੂੰ ਸਿਖਾ ਰਹੇ, ਤੁਹਾਡਾ ਹੀ ਟੀਚਰ ਸਿਖਾ ਰਿਹਾ ਹੈ, ਕਿਤਨੇ ਫਖਰ ਵਾਲੀ ਗੱਲ ਹੈ। ਐਗਜ਼ੈਕਟਲੀ ਜੀ ਹਾਂ, ਬਹੁਤ ਜੀ। ਅਸੀਂ ਬੜੀ ਸ਼ਰਮ ਮਹਿਸੂਸ ਕਰਦੇ ਹਾਂ ਜੀ ਕਿ ਅਸੀਂ ਉਰਦੂ ਬੋਲਦੇ ਹਾਂ, ਪੰਜਾਬੀ ਬੋਲਦੇ ਹਾਂ, ਇੰਗਲਿਸ਼ ਬੋਲ ਕੇ ਅਸੀਂ ਬੜਾ ਕੁਝ ਸਮਝਦੇ ਹਾਂ ਕਿ ਅਸੀਂ ਬੜੇ ਫੰਨੇ ਖਾਵਾਂ। ਪਰ ਆਪਣੀ ਮਾਦਰੀ ਜ਼ੁਬਾਨ ਜਦੋਂ ਤੱਕ ਤੁਸੀਂ ਨਹੀਂ ਬੋਲੋਗੇ, ਬੱਚਿਆਂ ਨਾਲ ਨਹੀਂ ਕਮਿਊਨੀਕੇਟ ਕਰੋਗੇ, ਤੁਹਾਡਾ ਕਲਚਰ, ਤੁਹਾਡੀ ਹਰ ਸ਼ਬਦ ਉਹਨਾਂ 'ਚ ਨਹੀਂ ਕਨਵਰਟ ਹੋਏਗੀ। ਇੰਜੇ ਗੱਲ। ਬਿਲਕੁਲ ਜੀ ਬਿਲਕੁਲ। ਔਰ ਮੈਂ ਵੀ ਜੀ ਗਿਆ ਸੀ ਤੁਹਾਡੇ ਜਿਹੜੇ ਗੁਜ਼ਸ਼ਤਾ ਮੁਲਕ 'ਚ ਇੰਗਲੈਂਡ ਹੀ ਤੁਸੀਂ ਜ਼ਿਕਰ ਕਰ ਰਹੇ ਹੋ। ਮੈਂ 18 ਦਿਨ ਰਿਹਾ, ਔਰ
ਮੇਰੇ ਦੋ ਭਾਈ ਉੱਥੇ ਅੰਮੀ ਅੱਬੂ ਸੀ। ਮੈਂ ਕਦੇ ਖੁਦ ਨੂੰ ਆਪਣੇ ਇਹ ਨਹੀਂ ਪੇਸ਼ ਕੀਤਾ ਕਿ ਹਾਂਜੀ, ਮੇਰੇ ਇਹ ਹਾਂਜੀ। ਉਹ ਹਮੇਸ਼ਾ ਆਮ ਬੰਦੇ ਦੀ ਤਰ੍ਹਾਂ ਮੈਂ ਬਣਾਉਣਾ ਵੀਡੀਓ। ਔਰ ਮੈਂ ਯਕੀਨ ਕਰੋ ਦੋਸਤੋ ਤੁਹਾਡੇ ਨਾਲ ਸ਼ੇਅਰ ਕਰ ਰਿਹਾ, 18 ਦਿਨ ਰਿਹਾ, ਮੈਨੂੰ ਨਹੀਂ ਸੀ ਪਸੰਦ ਆਇਆ। ਇੱਕ ਤੇ ਉੱਥੇ ਦੀ ਸਰਦੀ ਬੜੀ ਖੁਸ਼ਕ ਜੀ, ਇੱਥੇ ਅਲੱਗ ਲੱਖ ਬਰਫਾਂ ਪਈਆਂ ਹੁੰਦੀਆਂ ਨੇ, ਪਤਾ ਨਹੀਂ ਅਸੀਂ ਉਹ ਇਸ ਮੌਸਮ ਨਾਲ ਐਡਜਸਟ ਹੋ ਗਏ ਆ ਕਿ ਉਹ ਮੈਂ ਜਨਾਬ ਆਖਿਆ ਭਾਈ ਬੰਦਾ ਐਲੀਮੈਂਟਾਈਜ਼ ਹੋ ਜਾਂਦਾ ਹੈ। ਹਾਂ, ਮੈਂ ਕਿਹਾ ਮੈਨੂੰ ਕਿੱਥੇ ਤੁਸੀਂ ਫਸਾ ਛੜਿਆ। ਮੈਂ ਹਾਲਾਂਕਿ ਫੈਮਿਲੀ ਵਿਦ ਫੈਮਿਲੀ ਗਿਆ ਅੱਛਾ। ਤੇ ਮੈਂ ਕਿਹਾ ਮੈਂ ਅੱਗੂ ਨਹੀਂ ਜੀ ਆਉਣਾ ਹੈ ਲਾਸਟ ਟਾਈਮ ਜੇ। ਉਹ ਬੜਾ ਨਾਰਾਜ਼ ਹੋਏ, ਕਹਿੰਦੇ ਨੇ ਅਸੀਂ ਤੈਨੂੰ ਚਾਹਵਾਂ ਨਾ ਬੁਲਾਇਆ, ਤੂੰ ਇੰਜ ਕਹਿ ਰਿਹਾ। ਤੇ ਉਹ ਕੁਦਰਤੀ ਗੱਲ ਉੱਥੇ ਦੀਆਂ ਰਿਹਾਇਸ਼ਾਂ ਦਾ ਸਿਸਟਮ ਸਾਹਿਬ ਸਵੀਡਨ ਦੀਆਂ ਰਿਹਾਇਸ਼ਾਂ ਨਾਲੋਂ ਬਹੁਤ ਡਿਫਰੈਂਟ ਹੈ। ਇੱਥੇ ਤੁਸੀਂ ਦਰਵਾਜ਼ੇ ਦੇ ਅੰਦਰ ਪੈਰ ਰੱਖਣਾ ਹੈ, ਹੀਟਿੰਗ ਆਟੋਮੈਟਿਕ ਚੱਲ ਰਹੀ ਹੈ। ਔਰ ਉੱਥੇ ਵੀ ਹੀਟਿੰਗ ਹੈ, ਇਹ ਨਹੀਂ ਮੈਂ ਕਹਿ ਰਿਹਾ ਹੀਟਿੰਗ, ਬਹਰਹਾਲ ਉਹ ਸਿਸਟਮ ਹਿਸਾਬ ਨਹੀਂ ਹੈ ਜਿਹੜਾ ਇੱਥੇ ਸਾਨੂੰ ਇਹ ਦੇ ਰਹੇ ਨੇ। ਐਗਜ਼ੈਕਟਲੀ, ਪਰ ਇਹ ਵੀ ਡਿਪੈਂਡ ਕਰਦਾ ਨਾ ਤੁਸੀਂ ਵਿਲੇਜ ਚ ਰਹਿ ਰਹੇ ਹੋ, ਰਾਧੂ ਚ ਰਹਿ ਰਹੇ ਹੋ ਜਾਂ ਜੀ, ਜੀ। ਲੈਗਨ ਚ ਰਹਿ ਰਹੇ ਹੋ, ਇਹ ਵੀ ਸਾਰਾ ਕੁਝ ਡਿਪੈਂਡ ਕਰਦਾ ਹੈ। ਬਿਲਕੁਲ ਹੀਟਿੰਗ ਦਾ ਤੇ ਉੱਥੇ ਵੀ ਕਾਫੀ ਅੱਛਾ ਹੈ, ਮਤਲਬ ਕਿ ਜੀ ਜੀ, ਮੈਂ ਉਹ ਤੇ ਕਹਿ ਰਿਹਾ ਨਾ ਭਾਈ, ਬੋਇਲਰ ਲਾਉਂਦੇ ਨੇ ਆਪਣੇ ਮੈਂ ਘਰ। ਨਹੀਂ ਸਿਰਫ ਆਪਣੇ ਭਾਈ ਦੇ, ਮੈਂ ਇੱਕ ਦੋ ਜਗ੍ਹਾ ਹੋਰ ਗਿਆ, ਸਹੀ। ਇਹ ਕਿਤੇ ਐਡੇ ਮੋਟੇ ਕਲੀਨ ਪਏ ਨੇ। ਆਹੋ ਐਸੇ ਹੀ। ਉਹ ਬੜਾ ਨਾ ਅਜੀਬੋ ਗਰੀਬ ਜਿਹਾ ਸਿਲਸਿਲਾ ਹੈ। ਔਰ ਮੈਨੂੰ ਯਕੀਨ ਕਰੋ स्वीडन अच्छा लगा है और मुल्क सारे अच्छे ने, कोई माड़ा नहीं होता, एक बंदे की अपनी चॉइस होती है। यूरोप सारे सोना जी, सोना भी है, अच्छा भी है, फैसिलिटी वाइज भी। पर जैसे मैं तुहानू पहलों भी अर्ज किया कि स्कैंडिनेवियन जी कंट्री इन्हां दे रूल एंड रेगुलेशन यूरोप तो भी थोड़े जिहे वखरे ने। बिल्कुल इंजे गल है, बंदियां नू बंदा समझदे ने, जिहड़ी गल असीं कहिए उन्हां दा ख्याल करदे ने, उन्हां दा एहसास करदे ने। सही गल है, कोई शक नहीं। ਉਹ ਯਾਰ ਜਨਾਬ ਸਾਡੇ ਅੱਗੇ ਪਿੱਛੇ ਘੋੜੇ ਛੋੜੇ ਤੁਸੀਂ ਵੇਖ ਰਹੇ ਹੋ, ਅਸੀਂ ਇਹ ਵੀਡੀਓ ਘਰ ਵੀ ਬਹਿ ਕੇ ਬਣਾ ਸਕਦੇ ਹੈ ਹੀਟਿੰਗ ਦੇ ਵਿੱਚ। ਯਕੀਨ ਕਰੋ ਇੱਥੇ ਕਾਫੀ ਸਾਰੀ ਸਰਦੀ ਹੈ ਨਾ ਕਿਉਂ, ਤੇ ਬਹਰਹਾਲ ਮੈਨੂੰ ਅੱਛਾ ਲੱਗਦਾ ਹੈ ਮੈਂ ਕੋਈ ਵੀ ਚੀਜ਼ ਪੇਸ਼ ਕਰਾਂ ਤੁਹਾਡੇ ਨਾਲ, ਇੱਥੇ ਦੀ ਨੇਚਰ ਸਾਰਾ ਕੁਝ ਸ਼ੇਅਰ ਕਰਾਂ। ਔਰ ਭਾਵੇਂ ਮੈਂ ਖੁਦ ਠੰਡ ਮਹਿਸੂਸ ਕਰ ਰਿਹਾ, ਮੇਰੇ ਦੋਸਤ ਨੇ ਸਰਦੀ ਲੱਗ ਰਹੀ ਕਾਫੀ, ਬਹਰਹਾਲ ਤੁਹਾਨੂੰ ਰੀਅਲ ਚੀਜ਼ਾਂ ਵਿਖਾਉਣ ਦੀ ਕੋਸ਼ਿਸ਼ ਕਰੀ ਦੀ ਔਰ ਪ੍ਰੂਫ ਨਾਲ। ਤੇ ਇਨਸ਼ਾਅੱਲਾ ਇਹ ਜਿਹੜੀ ਜੌਬ ਕਰਦੇ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਆਪਣੇ ਪਾਕਿਸਤਾਨੀ ਭਾਈਆਂ ਦੀ ਉੱਥੇ ਹੈਲਪ ਵੀ ਹੋਵੇਗੀ ਇਨਸ਼ਾਅੱਲਾ ਜ਼ਰੂਰ। ਔਰ ਮੈਂ ਕੋਸ਼ਿਸ਼ ਕਰਾਂਗਾ ਬਹੁਤ ਜਲਦ ਉਹ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤਾ ਜਾਏ। ਤੇ ਔਰ ਜਨਾਬ ਤੁਸੀਂ ਕੁਝ ਕਹਿਣਾ ਚਾਹੋਗੇ ਆਪਣੇ ਦੋਸਤਾਂ ਦੇ ਬਾਰੇ? ਤੁਹਾਡੇ ਸਬਸਕ੍ਰਾਈਬਰ ਨੂੰ ਮੈਂ ਕਹਾਂਗਾ ਜੀ ਬਹੁਤ ਸ਼ੁਕਰੀਆ ਉਹਨਾਂ ਦਾ, ਉਹ ਸਾਡੇ ਨਾਲ ਹੁਣ ਤੱਕ ਰਹੇ ਨੇ ਤੇ ਸਾਡੀ ਉਹਨਾਂ ਨੇ ਵੀਡੀਓ ਵੇਖੀ ਹੈ। ਤੇ ਤੁਹਾਡੇ ਸਾਰਿਆਂ ਵਾਸਤੇ, ਇਹਨਾਂ ਦੇ ਸਪੈਸ਼ਲੀ ਜਿਹੜੇ ਸਬਸਕ੍ਰਾਈਬਰ ਨੇ ਉਹਨਾਂ ਵਾਸਤੇ ਇੱਕ ਸਪੈਸ਼ਲ ਸਰਪ੍ਰਾਈਜ਼ ਹੋਏਗਾ ਨੈਕਸਟ ਵੀਡੀਓ ਦੇ ਵਿੱਚ, ਤੇ ਉਹ ਜ਼ਰੂਰ ਵੇਖਣਾ ਪਲੀਜ਼ ਜੀ। ਉਹ ਜ਼ਰੂਰ ਇਨਸ਼ਾਅੱਲਾ ਉਹ ਤੁਹਾਡੇ ਨਾਲ ਉੱਥੇ ਮੌਕੇ ਦੇ ਉੱਤੇ ਜਨਾਬ ਸ਼ੇਅਰ ਕਰਾਂਗੇ। ਬਿਲਕੁਲ ਜੀ ਬਿਲਕੁਲ। ਤੇ ਤੁਹਾਨੂੰ ਮਜ਼ੀਦ ਥੋੜਾ ਜਿਹਾ ਜਨਾਬ ਡਰੋਨ ਦੇ ਵਿਊ ਦਿਖਾਣੇ ਆ। ਇੱਥੇ ਬਹੁਤ ਪਿਆਰਾ ਇਲਾਕਾ ਹੈ ਔਰ ਇੱਥੇ ਤਕਰੀਬਨ ਸਾਰੇ ਜੰਗਲ ਹੀ ਹੈ ਨਾ ਆਲੇ ਦੁਆਲੇ, ਤੁਸੀਂ ਜਿੱਥੇ ਵੀ ਵੇਖਣਾ ਨਾ ਸਾਈਡਾਂ ਤੇ ਜੰਗਲ। ਔਰ ਮੈਂ ਮਜ਼ੀਦ ਕੋਸ਼ਿਸ਼ ਕਰਨਾ ਜਨਾਬ ਤੁਹਾਡੇ ਨਾਲ, ਇਹ ਵੇਖੋ ਅਸੀਂ ਸਭ ਤੋਂ ਪਹਿਲਾਂ ਤੇ ਬਹੁਤ ਪਿਆਰੀ ਜਗ੍ਹਾ ਤੇ ਆਏ ਆ। ਇਹ ਪਿੱਛੇ ਸਮੁੰਦਰ ਵੀ ਆ ਜੋ ਉਹ ਪਰ ਝੀਲ ਹੈ ਬਹੁਤ ਪਿਆਰੀ ਔਰ ਇਹ ਸਭ ਹੈ ਜੰਗਲ ਹੈ। ਇਹ ਤੁਹਾਨੂੰ ਡਰੋਨ ਨਾਲ ਵੀ ਮੈਂ ਵਿਖਾਣਾ ਔਰ ਮੈਂ ਕੋਸ਼ਿਸ਼ ਕਰਨਾ ਬਾਕੀ ਵੀਡੀਓ ਜਿਹੜੀ ਹੈ ਨਾ ਤੁਹਾਡੇ ਨਾਲ ਡਰੋਨ ਨਾਲ ਸ਼ੇਅਰ ਕਰੀਏ। ਤੇ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਆ ਤੇ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਹਾਂ ਤੁਹਾਡਾ ਵੀ ਨਾ ਬਹੁਤ ਸ਼ੁਕਰੀਆ, ਤੁਸੀਂ ਕੀਮਤੀ ਟਾਈਮ ਕੱਢਿਆ। ਤੇ ਇਨਸ਼ਾਅੱਲਾ ਨੈਕਸਟ ਵੀਡੀਓ ਨਾਲ ਬਹੁਤ ਜਲਦ ਆਵਾਂਗੇ ਔਰ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਵੀ ਹੋਵੇਗਾ ਉਹ ਤੁਸੀਂ ਵੇਖੋਗੇ। ਤੇ ਦੁਆਵਾਂ ਸਭ ਨੂੰ ਜੀ, ਅਸਲਾਮ ਵਾਲੇਕੁਮ। ਦੁਆਵਾਂ ਯਾਦ ਰੱਖਿਓ। ਓਕੇ, ਰੱਬ ਸੋਨੇ ਦੇ ਵਾਲੇ। ਅਸਲਾਮ ਵਾਲੇਕੁਮ ਜੀ ਸਭ को।